ਵਿਊਅਰਸ ਵੈਲਕਮ ਬੈਕ ਇਨ ਪ੍ਰੋਗਰਾਮ। ਸੋ ਵਿਊਅਰਸ ਆਪਾਂ ਹੁਣ ਤੁਹਾਡੇ ਮੈਸੇਜ ਜਿਹੜੇ ਲਾਈਵ ਨੇ ਤੁਸੀਂ ਚੈਟ 'ਚੋਂ ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਵਿਊਅਰਸ ਨਾਲ ਇਨਸਾਫ ਵੀ ਕਰਨਾ ਚਾਹੁੰਦੇ ਹਾਂ। ਕਈ ਵਾਰ ਅਸੀਂ ਕਾਹਲੀ ਦੇ ਵਿੱਚ ਉਨੇ ਕੀ ਮੈਸੇਜ ਲੈ ਸਕਦੇ ਹਾਂ ਤੇ ਅੱਜ ਦੇ ਇਸ ਸੈਗਮੈਂਟ 'ਚ ਕਿਉਂਕਿ ਬਹੁਤ ਵੱਡੀ ਗਿਣਤੀ 'ਚ ਸਾਡੇ ਵਿਊਅਰ YouTube ਤੇ Facebook ਤੇ ਜੁੜੇ ਨੇ, ਅਸੀਂ ਹੋ ਸਕਦਾ ਸਾਰਿਆਂ ਨੂੰ ਨਾ ਰਿਕਗਨਾਈਜ਼ ਕਰ ਸਕੀਏ। ਜਿਵੇਂ ਸਾਡੇ ਵੀਰ ਜ਼ੁਬੇਰ ਯਾਕੂਬ ਸਾਹਿਬ, ਉਹਨਾਂ ਨੇ ਜਿੱਥੇ ਉਹ ਲਗਾਤਾਰ ਜੁੜਦੇ ਨੇ, ਉਹਨਾਂ ਨੇ ਯਾਦ ਦਹਾਨੀ ਵੀ ਕਰਵਾਈ ਕਿ 29 ਅਪ੍ਰੈਲ ਵਾਲੇ ਦਿਨ ਸਿੱਖ ਡੇ ਪੈਰੇਡ ਹੈ ਨਿਊਯਾਰਕ ਦੇ ਵਿੱਚ। ਤੁਸੀਂ ਸਾਰੇ ਸ਼ਮੂਲੀਅਤ ਕਰੋ। ਯਾਕੂਬ ਸਾਹਿਬ ਆਉਂਦੇ ਨੇ ਖੁਦ ਵੀ, ਔਰ ਜ਼ਾਹਰ ਹੈ ਕਿ ਜੋ ਕੁਝ ਚੱਲ ਰਿਹਾ ਇਸ ਵੇਲੇ ਸਮੁੱਚੀ ਪੈਰੇਡ ਇਸ ਵਾਰ ਕਰੰਟ ਖਾਲਿਸਤਾਨ ਦੇ ਥੀਮ ਨੂੰ ਹੀ ਸਮਰਪਿਤ ਹੋਏਗੀ। ਸਾਡੇ ਵੀਰ ਨਰਿੰਦਰ ਸੇਖੋਂ ਕਹਿੰਦੇ ਨੇ ਕਿ ਮਨ ਦੁਖੀ ਹੋ ਰਿਹਾ, 1849 ਗੁਲਾਮੀ ਲਗਾਤਾਰ। ਸੇਖੋਂ ਸਾਹਿਬ ਠੀਕ ਹੈ, ਅਸੀਂ ਸਾਰੇ ਮਹਿਸੂਸ ਕਰਦੇ ਹਾਂ, ਪਰ ਹੁਣ ਯੋਧਿਆਂ ਵਾਂਗ ਸਾਨੂੰ ਜੂਝਣ ਦੀ ਲੋੜ ਹੈ ਔਰ ਹਰ ਹੀਲੇ ਆਪਣੇ ਵਤਨ ਨੂੰ ਆਜ਼ਾਦ ਕਰਵਾਉਣ ਦੀ ਲੋੜ ਹੈ। ਔਰ ਫਿਰ ਜਿਹੜੇ ਨੇ ਸਿੰਘ ਗਰਚਾ, ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ, ਜਗਤਾਰ ਸਿੰਘ ਜਿਹੜੇ ਨੇ ਉਹ ਤੁਮ ਕਰੋ ਦਿਆ ਮੇਰੇ ਸਾਈਂ। ਵਾਕਈ ਅਸੀਂ ਗੁਰੂ ਤੋਂ ਇਹੀ ਕਰਦੇ ਹਾਂ ਕਿ ਐਸੀ ਮੱਤ ਦੀਜੇ ਮੇਰੇ ਠਾਕੁਰ ਸਦਾ ਸਦਾ ਧਿਆਈ। ਜੇ ਵਾਹਿਗੁਰੂ ਸਾਡੇ ਧਿਆਨ 'ਚ ਹੈ ਔਰ ਸਾਡਾ ਈਮਾਨ ਕਾਇਮ ਹੈ ਤੇ ਉਹੀ ਸਾਨੂੰ ਮਜ਼ਬੂਤੀ ਦਿੰਦਾ ਹੈ, ਸਟਰੈਂਥ ਦਿੰਦਾ ਹੈ ਕਿ ਅਸੀਂ ਆਜ਼ਾਦੀ ਦੇ ਰਸਤੇ ਤੇ ਪੇਸ਼ਕਦਮੀ ਕਰ ਸਕਦੇ। ਔਰ ਫਿਰ ਜਿਹੜੇ ਨੇ ਅਮਰਦੀਪ ਸੰਧੂ ਲਿਖਦੇ ਨੇ, ਗੁਰੂ ਨਾਲ ਮੱਥਾ ਲਾ ਕੇ ਹਿੰਦੁਸਤਾਨ ਹੋਇਆ ਤਬਾਹ। ਅਮਰਦੀਪ ਸੰਧੂ ਬਿਲਕੁਲ। ਔਰ ਇਹ ਜਿਹੜਾ ਹੁਣ ਇਹਨਾਂ ਦਾ ਹਿੰਦੂ ਤਵੀਆਂ ਦਾ ਨਵਾਂ, ਜਿਵੇਂ ਕੱਲ ਸਾਡੇ ਵੀਰ ਗੁਰਨਾਮ ਸਿੰਘ ਉਹਨਾਂ ਨੇ ਲਿਖਿਆ ਸੀ ਕਿ ਵੀ ਉਹ ਜਿਵੇਂ ਮਦਾਰੀ ਦੀ ਬਾਂਦਰੀ ਹੁੰਦੀ ਹੈ, ਡੁਗਡੁਗੀ ਵਜਾਉਂਦਾ। ਸੋ ਅਮਿਤ ਸ਼ਾਹ, ਮੋਦੀ ਮਦਾਰੀ ਦੀ ਬਾਂਦਰੀ, ਭਗਵੰਤ ਮਾਨ ਉਹਨੇ ਜਿਵੇਂ ਅਕਾਲ ਤਖਤ ਸਾਹਿਬ ਦੇ ਸਟੇਟਸ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੇ ਆਪਣੀ ਕਬਰ ਖੋਦ ਰਹੇ ਨੇ। ਔਰ ਮੁਹੰਮਦ ਅਸਲਮ ਲਿਖਦੇ ਨੇ ਕਿ ਅੰਮ੍ਰਿਤ ਸਟੇਚਰ ਹੈਜ਼ ਐਨਹਾਂਸਡ। ਬਿਲਕੁਲ ਤੁਸੀਂ ਠੀਕ ਫਰਮਾਇਆ। ਔਰ ਇਸੇ ਤਰ੍ਹਾਂ ਸੁਖਜਿੰਦਰ ਬਾਜਵਾ ਲਿਖਦੇ ਨੇ, ਉਹਨਾਂ ਨੇ ਪਰਵਿੰਦਰ ਸਿੰਘ, ਪਰਵਿੰਦਰ ਕੌਰ ਜਿਹੜੇ ਨੇ ਉਹਨਾਂ ਨੇ ਲਿਖਿਆ ਸੀ ਕਿ ਬਈ ਅਸੀਂ ਖਾਲਿਸਤਾਨ ਨਹੀਂ ਚਾਹੁੰਦੇ। ਬਾਜਵਾ ਸਾਹਿਬ ਨੇ ਯਾਦ ਦਹਾਨੀ ਕਰਵਾਈ ਹੈ, ਯੂ ਕੀਪ ਇੰਜੋਇੰਗ ਇਨ ਯੋਰ ਹਿੰਦੂ ਸ਼ੈਤਾਨ, ਖਾਲਿਸਤਾਨ ਜ਼ਿੰਦਾਬਾਦ। ਬਿਲਕੁਲ ਬਿਲकुल। MS शर्मा जी ਜਿਹੜੇ ਨੇ ਉਹਨੂੰ ਹੈ ਕਿ अफगानिस्तान में गायब हो गए, पाकिस्तान में ज़ीरो हो गए, सालों तुम्हें हिंदुस्तान में ऐसा चाहिए। शर्मा जी ਹੁਣ ਤੁਹਾਡੇ ਲਈ ਮੈਂ ਹੋਰ ਤਾਂ ਕੁਛ ਨਹੀਂ ਕਹਿਣਾ ਚਾਹੁੰਦਾ ਕਿ ਅਸੀਂ ਹਿੱਸਾ ਹੁਣ ਤੁਹਾਡੇ ਤੋਂ ਹੀ ਲੈਣਾ। 47 'ਚ ਸਾਡਾ ਹਿੱਸਾ ਸੀ, ਅਸੀਂ ਪਾਕਿਸਤਾਨ ਨਾਲ ਵੰਡਾ ਲਿਆ। ਇਹ ਪੰਜਾਬ ਜਿਹੜਾ ਹੈ ਇਹਨਾਂ 12-13 ਜ਼ਿਲ੍ਹਿਆਂ ਦਾ ਉਹ ਸਾਡੇ ਆਇਆ। ਹੁਣ ਜੋ ਵੀ ਅਸੀਂ ਕਰਨਾ ਹੈ ਤੁਹਾਡੇ ਨਾਲ ਹੀ ਕਰਨਾ ਤੇ ਤੁਹਾਡੇ ਤੋਂ ਅਸੀਂ ਉਹੀ ਹਿੱਸਾ ਲੈਣਾ ਜਿੰਨਾ, ਜਿਵੇਂ ਸੰਤ ਪਿੰਡਰਾਣੇ ਕਹਿੰਦੇ ਸੀ ਕਿ ਜਿੰਨੀਆਂ ਕੁਰਬਾਨੀਆਂ ਕੀਤੀਆਂ ਆਜ਼ਾਦੀ ਲਈ ਉਹਨਾਂ ਲੈ ਲਓ। ਔਰ ਇਹ ਹੁਣ ਤੁਸੀਂ ਡਿਸਾਈਡ, ਤੁਸੀਂ ਜੇ ਸਿੱਖਾਂ ਦੇ ਨਾਲ ਇਨਸਾਫ ਕੀਤਾ ਹੁੰਦਾ, ਇਹ ਸਗੋਂ ਇਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਕਹਿੰਦੇ ਆ ਤੁਹਾਨੂੰ ਤਾਂ ਇਹ ਹੈ ਕਿ ਭਾਈ ਅਸੀਂ ਇਸ ਮੁਲਕ ਦੇ ਲਈ ਆਪਣੇ ਗੁਰਧਾਮ ਛੱਡੇ, ਆਪਣੀਆਂ ਜ਼ਮੀਨਾਂ ਛੱਡੀਆਂ, ਆਪਣਾ ਸਿੱਖੀ ਨੂੰ ਬਚਾਉਣ ਦੇ ਲਈ ਆਏ। ਔਰ ਤੁਸੀਂ ਜਿਹੜਾ ਉਹ 39 ਸਾਲ ਪਹਿਲਾਂ ਸਾਡੇ ਸਭ ਤੋਂ ਪਵਿੱਤਰ ਥਾਂ ਦੇ ਉੱਤੇ ਜਿਹੜਾ ਉਹ ਟੈਂਕਾਂ ਤੋਪਾਂ ਨਾਲ ਹਮਲਾ ਕਰਦੇ, ਜਿਹੜਾ 98 ਸਾਲ ਦੇ ਬ੍ਰਿਟਿਸ਼ ਰਾਜ ਉਹਨਾਂ ਨੇ ਨਹੀਂ ਇਹ ਜਾਣਦੇ ਹੋਏ ਵੀ ਕਿ ਸਿੱਖ ਜਿਹੜੇ ਨੇ ਉਹ ਭਗਤ ਸਿੰਘ, ਊਧਮ ਸਿੰਘ, ਗਦਰੀ ਬਾਬੇ, ਲੇਕਿਨ ਉਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਕਦੇ ਫੌਜ ਜਾਂ ਪੁਲਿਸ ਨਹੀਂ ਭੇਜੀ। ਲੇਕਿਨ ਇਹ ਤੁਹਾਡੀ ਔਕਾਤ ਹੈ ਜਿਹੜੀ ਦੱਸ ਰਹੀ ਹੈ ਵੀ ਤੁਸੀਂ ਅੱਜ ਵੀ ਉਹੀ ਹੋ। ਲਖਵਿੰਦਰ ਔਲਖ ਉਹਨਾਂ ਨੇ ਫਤਿਹ ਬੁਲਾਈ ਹੈ। ਕੁਲਦੀਪ ਕੌਰ, ਖਾਲਿਸਤਾਨ ਜ਼ਿੰਦਾਬਾਦ। ਔਰ ਖਾਲਸਾ ਰਾਜ ਦੀ ID ਤੋਂ ਹੈ ਕਿ ਆਜ਼ਾਦੀ ਤੋਂ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੋਰ ਹਾਲ ਨਹੀਂ ਹੋ ਸਕਦਾ। ਔਰ ਇਸੇ ਤਰ੍ਹਾਂ ਬਾਲੀ ਜੀ ਉਹਨਾਂ ਨੇ ਇਹ ਲਿਖਿਆ ਕਿ ਵੀ ਡਾਕਟਰ ਸਾਹਿਬ ਵੀਡੀਓ ਦਬਾਅ ਵਿੱਚ ਬਣਾਈ ਲੱਗਦੀ ਹੈ, ਭਾਈ ਸਾਹਿਬ ਹੋ ਸਕਦਾ ਹੈ ਪੁਲਿਸ ਕੋਲ ਹੋਣ। ਦੇਖੋ, ਇਸ ਨੂੰ ਡਿਨਾਈ ਤਾਂ ਨਹੀਂ ਕੀਤਾ ਜਾ ਸਕਦਾ, ਪਰ ਇਸ ਦੇ ਬਾਵਜੂਦ ਜਿਹੜਾ ਮੈਸੇਜ ਉਹਨਾਂ ਦਾ ਹੈ, ਵੈਸੇ ਵੀ ਜੇ ਤੁਸੀਂ 10 ਦਿਨ ਇਸ ਗੱਲ ਵੱਲ ਦੇਖੋ ਕਿ ਭਾਈ ਉਹ ਕਿਸ ਹਾਲ 'ਚ ਰਹਿ ਕਿਵੇਂ ਸਰਵਾਈਵ ਕੀਤਾ ਤੇ ਨਾ ਵੀ ਦਬਾਅ ਹੋਏ, ਤੇ ਫਿਰ ਉਹ ਤੁਸੀਂ ਥਕਾਨ ਔਰ ਉਸ ਸਾਰੇ ਪਾਰਟ ਨੂੰ ਦੇਖ ਸਕਦੇ ਹੋ। ਹੁਣ ਅਸੀਂ ਜਿਹੜਾ ਫੇਸਬੁੱਕ ਦੇ ਉੱਤੇ ਆ ਗਏ
ਔਰ ਇਸ ਦੇ ਉੱਤੇ ਵੀਰ ਜਸਪੀਰ ਸਿੰਘ ਲਿਖਦੇ ਨੇ, ਸੈਲਿਊਟ ਟੀਵੀ 84 ਇੰਡੀਅਨ ਡੀਪ ਸਟੇਟ ਐਫਰਟ ਫਰੋਮ ਯੂ। ਬਹੁਤ ਸ਼ੁਕਰੀਆ। ਅਸੀਂ ਸਮਝਦੇ ਹਾਂ ਕਿ ਸੱਚ ਜਿੱਥੇ ਵੀ ਹੋਏਗਾ ਝੂਠ ਨੂੰ ਕੰਬਣੀ ਛੇੜਦਾ ਹੈ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਸੱਚ ਦਾ ਪੱਲਾ ਨਾ ਛੱਡੀਏ। ਅਵਤਾਰ ਐਂਡ ਸੁਰਿੰਦਰ ਸੋਢੀ ਕਹਿੰਦੇ ਨੇ ਵਿਸ਼ ਪੀਪਲ ਅੰਡਰਸਟੈਂਡ ਮੀਨਿੰਗ ਆਫ ਸਰੈਂਡਰ। ਦੇਖੋ ਮੈਂ ਸਮਝਦਾ ਵੀ ਇਸ ਲਈ ਅਸੀਂ ਲਫ਼ਜ਼ ਗ੍ਰਿਫਤਾਰੀ ਕਹਿ ਰਹੇ ਹਾਂ। ਜਦੋਂ ਤੁਸੀਂ ਐਟ ਵਿਲ ਦਿੰਦੇ ਹੋ ਕਿ ਆ ਜਾਓ, ਕਿੱਥੇ ਹੈ? ਆਲਰੇਡੀ ਉਹਨਾਂ ਨੇ ਆਪਣਾ ਜਿਹੜਾ ਲੋਹਾ ਮਨਵਾ ਲਿਆ। ਹੁਣ ਇਹ ਜੇ ਕਿਸੇ ਨੂੰ ਲੱਗੇ ਜੀ ਕਿਉਂ ਆਤਮ ਸਮਰਪਣ, ਉਹਨਾਂ ਨੇ ਕਿਹੜੀ ਕੋਈ ਜਿਹੜੀ ਆ ਉਹ ਬਗਾਵਤ ਦਾ ਜਾਂ ਕੋਈ ਇਸ ਕਿਸਮ ਦਾ ਝੰਡਾ ਖੜਾ ਕੀਤਾ ਹੋਇਆ ਸੀ ਕਿ ਉਹਨਾਂ ਦੀ ਫੌਜ ਲੜ ਰਹੀ ਸੀ। ਉਹ ਵਿਦਨ ਦਾ ਸਿਸਟਮ ਹੀ ਉਹਨਾਂ ਨੇ ਜੋ ਕੀਤਾ। ਗੁਰਸਿੱਖ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਜੀ ਬਹੁਤ ਵੱਡੀ ਗੱਲ ਹੈ ਕਿ ਅੰਮ੍ਰਿਤਪਾਲ ਸਿੰਘ 80,000 ਦੇ ਘੇਰੇ ਵਿੱਚੋਂ ਨਿਕਲ ਜਾਣਾ। ਗੁਰੂ ਸਾਹਿਬ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਸੰਤ ਪਿੰਡਾਂ ਵਾਲੇ ਵੀ ਨਿਕਲਦੇ ਰਹੇ ਹਨ ਤੇ ਹੁਣ ਭਗਵੰਤ ਮਾਨ ਨੂੰ ਗੋਡੇ ਟੇਕ ਦੇਣੇ ਚਾਹੀਦੇ ਹਨ, ਨਹੀਂ ਤਾਂ ਸਿੱਖਾਂ ਨੂੰ ਇਹਦੇ ਗੋਡੇ ਭੰਨਣੇ ਚਾਹੀਦੇ ਹਨ। ਇਹ ਨਾਲ ਮੈਂ ਇੱਕ ਲਾਈਨ ਜੋੜ ਦਿੰਦਾ। ਸਰ ਗੁਰਨਾਮ ਸਿੰਘ ਲਿਖਦੇ ਨੇ, ਸੈਲਿਊਟ ਟੂ ਭਾਈ ਸਾਹਿਬ, ਯੋਧੇ ਨੇ ਭਾਈ ਸਾਹਿਬ। ਬਿਲਕੁਲ ਠੀਕ ਤੁਸੀਂ ਫਰਮਾਇਆ। ਗੁਰਪ੍ਰੀਤ ਸਿੰਘ ਮਾਨ, ਫਾਈਨਲ ਡੈਸਟੀਨੇਸ਼ਨ ਇਜ਼ ਓਨਲੀ ਖਾਲਿਸਤਾਨ, ਖਾਲਿਸਤਾਨ ਜ਼ਿੰਦਾਬਾਦ। ਬਿਲਕੁਲ ਮੈਂ ਸਮਝਦਾ ਵੀ ਇਸ ਬਾਰੇ ਨਾ ਸਾਨੂੰ ਭੁਲੇਖਾ ਹੈ ਨਾ ਤੁਹਾਨੂੰ ਭੁਲੇਖਾ ਹੈ। ਔਰ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਵੀ ਖਾਲਿਸਤਾਨ ਦੀ ਪੋਜੀਸ਼ਨ ਨੂੰ ਹੀ ਆਰਟੀਕੂਲੇਟ ਕੀਤਾ ਹੈ। ਇੰਦਰਜੀਤ ਸਿੰਘ ਸਿੱਧੂ ਲਿਖਦੇ ਨੇ, ਗੁਰੂ ਗੋਬਿੰਦ ਸਿੰਘ ਜੀ ਦਾ ਬਾਜ਼ ਉਡਾਰੀ ਮਾਰ ਗਿਆ, ਲੱਖਾਂ ਦੇ ਘੇਰੇ ਚੋਂ ਵਾਹਿਗੁਰੂ ਮਿਹਰ ਕਰੇ। ਇਹ ਬੜੀ ਖੂਬਸੂਰਤ ਟਰਮ ਹੈ। ਆਜ਼ਾਦੀ ਦੇਖੋ ਦੋਨੋਂ ਚੀਜ਼ਾਂ ਨੇ। ਇਹ ਇੱਕ ਫਰੇਜ਼ ਵੀ ਹੈ। ਹੁਣ ਪਿੰਜਰਾ ਭਾਵੇਂ ਸੋਨੇ ਦਾ ਹੋਏ, ਜਦੋਂ ਖੁੱਲਿਆ ਜੇ ਬਾਜ਼ ਨੇ ਕਿਹਾ ਵੀ ਨਹੀਂ ਮੈਂ, ਉਹ ਜਿਵੇਂ ਉਹਨਾਂ ਦਾ ਅਲਾਮਾ ਇਕਬਾਲ ਦਾ ਇੱਕ ਸ਼ੇਅਰ ਹੈ कि ए ताहिरे लाहौती उस रिज़्क से मौत अच्छी जिस रिज़्क से आती हो परवाज में कोताही। ए डिवाइन बर्ड, ए रब दे बंदे, ਉਹ ਰਿਜ਼ਕ ਨਾ ਖਾਈ ਜਿਹੜਾ ਰਿਜ਼ਕ ਤੈਨੂੰ ਗੁਲਾਮੀ ਦੇ ਲਈ ਮਜਬੂਰ ਕਰੇ। ਤੇਰੀ ਪਰਵਾਜ਼, ਤੇਰੀ ਉਡਾਨ ਦੇ ਨਾਲ ਸਮਝੌਤਾ ਤੈਨੂੰ ਕਰਨਾ ਪਏ, ਉਸ ਨਾਲੋਂ ਮਰਨਾ ਚੰਗਾ। ਸੋ ਇਹ ਵੀ ਜਦੋਂ ਬਾਜ਼ ਦਾ ਮੈਟਾਫਰ ਯੂਜ਼ ਕੀਤਾ ਜਾਂਦਾ ਹੈ ਤੇ ਅਸਮਾਨ ਦਾ, ਇਹ ਆਜ਼ਾਦੀ ਦਾ ਪ੍ਰਤੀਕ ਹੈ। ਔਰ ਜਸਪੀਰ ਸਿੰਘ ਨੇ ਸਰਬੱਤ ਖਾਲਸਾ ਸਪੋਰਟ ਰੈਫਰੈਂਡਮ ਖਾਲਿਸਤਾਨ। ਸਮਝਦੇ ਆ ਵੀ ਬਿਲਕੁਲ ਜਦੋਂ ਸਾਰੇ ਮਸਲਿਆਂ ਦੇ ਹੱਲ ਦੀ ਗੱਲ ਹੋਏਗੀ ਤੇ ਫਿਰ ਕਲੀਅਰਲੀ ਇਸ ਲਾਈਨ ਤੇ ਹੀ ਆਉਣ ਦੀ ਲੋੜ ਹੋਏਗੀ। ਪੰਜੀ ਬਲਪ੍ਰੀਤ ਕੌਰ ਸਰਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਹਣ ਸਿੰਘ ਮਾਇਲ, ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਫਿਰ ਪੰਜੀ ਬਲਪ੍ਰੀਤ ਕੌਰ ਸਰਨ ਜੀ ਨੇ ਕਿਹਾ, ਵੈਰੀ ਗੁੱਡ ਟਾਕ ਡਾਕਟਰ ਸਾਹਿਬ, ਗ੍ਰੇਟਫੁਲ ਫॉर शेयरिंग सच ए वैल्यूएबल इन्फॉर्मेशन। बहुत शुक्रिया भैन जी, ਤੁਹਾਡੇ ਅਲਫਾਜ਼ ਸਾਡਾ ਹੌਸਲਾ ਵਧਾਉਂਦੇ ਨੇ। ਸੋਹਣ ਸਿੰਘ ਮਾਲ ਕਹਿੰਦੇ ਨੇ ਕਿ ਇੱਕ ਪ੍ਰੋਗਰਾਮ ਦੇ ਕਿੰਨੇ ਡਾਲਰ ਲੱਗਦੇ ਆ ਜੀ, ਦੱਸਣਾ ਜੀ। ਮਾਲ ਸਾਹਿਬ ਤੁਸੀਂ ਤਾਂ ਸਾਡੇ ਰੈਗੂਲਰ ਵਿਊਅਰ ਹੋ। ਅਸੀਂ ਤਾਂ ਦੇਖੋ ਸਾਡਾ ਕਾਫੀ ਵੱਡਾ ਬਜਟ ਹੈ। ਹੁਣ ਮੈਂ ਉਹਦੀ ਡਿਟੇਲ ਵਕਤ ਕਰਕੇ ਨਹੀਂ ਦੱਸ ਸਕਾਂਗਾ, ਪਰ ਜੇ $1000 ਸਾਡੇ ਵਿਊਅਰ ਕੋਈ ਵੀ ਕੰਟਰੀਬਿਊਟ ਕਰਨ, ਉਨਾ ਸਾਡਾ ਆਲਮੋਸਟ ਅੱਧਾ ਖਰਚਾ ਕਵਰ ਹੋ ਜਾਂਦਾ ਹੈ, ਕਿਉਂਕਿ 22 ਦਿਨ ਸ਼ੋਅ ਹੁੰਦਾ ਹੈ। ਬਾਕੀ ਫਿਰ ਜਿਹੜਾ ਇੰਡੀਪੈਂਡੈਂਟ ਡੋਨੇਸ਼ਨਸ ਤੋਂ ਆਉਂਦਾ ਹੈ। ਪਰ ਜੇ ਕੋਈ ਈਵਨ ਘੱਟ ਵੀ ਅਫੋਰਡ ਕਰਦਾ ਹੈ ਤੇ ਅਸੀਂ ਅਕਮੋਡੇਟ ਕਰਦੇ ਹਾਂ। ਅਸੀਂ ਤਾਂ ਤੁਹਾਡੀ ਮੁਹੱਬਤ ਦੇ ਔਰ ਤੁਹਾਡੀ ਸਪੋਰਟ ਦੇ ਨਾਲ ਇਹ ਹੈ। ਅਦਰਵਾਈਜ਼ ਧਨਾੜ ਲੋਕ ਵੀ ਅਰਾਊਂਡ ਨੇ ਜਿਨ੍ਹਾਂ ਨੂੰ ਤੁਸੀਂ ਖੁਸ਼ਾਮਦ ਕਰਕੇ ਉਹ ਕੱਲਾ ਖਰਚਾ ਚੁੱਕ ਸਕਦਾ, ਪਰ ਸਾਡਾ ਹਮੇਸ਼ਾ ਰਿਹਾ ਕਿ ਭਾਈ ਇਹ ਜਿਹੜੀ ਹਰ ਗੁਰਸਿੱਖ ਦਾ ਇੱਕ ਟਕਾ ਹੈ, ਜਦੋਂ ਉਹ ਵੀ ਵਿੱਚ ਲੱਗਦਾ ਹੈ ਉਸ ਦੇ ਵਿੱਚ ਬਰਕਤ ਹੁੰਦੀ ਹੈ ਔਰ ਇਹ ਕੌਮ ਦੀ ਆਵਾਜ਼ ਬਣਿਆ ਰਹੇਗਾ। ਔਰ ਇਸੇ ਤਰ੍ਹਾਂ ਅਵਤਾਰ ਸੁਰਿੰਦਰ ਸੋਢੀ, ਟੂ ਗੁਰੂ ਗੋਬਿੰਦ ਸਿੰਘ ਜੀ ਦਾ ਚੇਲਾ, ਬਿਲਕੁਲ ਠੀਕ ਫਰਮਾਇਆ। ਬੌਬ ਸਿੰਘ ਬਹੁਤ ਬਹੁਤ ਧੰਨਵਾਦ। ਜਿਹੜਾ HS ਸਿੰਘ ਲਿਖਦੇ ਨੇ, ਭਾਈ ਅੰਮ੍ਰਿਤਪਾਲ ਸਿੰਘ ਸਿੱਖ ਕੌਮ ਦਾ ਯੋਧਾ ਹੈ। ਕੁਲਦੀਪ ਸਿੰਘ ਬਰਾੜ, ਸੁਖਵਿੰਦਰ ਸਿੰਘ, ਮੋਨੂ ਸਿੰਘ, ਜਰਨੈਲ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਦਾਗਮਈਆ, ਗੁਰਵਿੰਦਰ ਸਿੰਘ ਦਾਗਮਈਆ ਨੇ, ਫਿਰ ਦਲਜੀਤ ਧਾਰੀਵਾਲ, ਗੁਰਦੀਪ ਸਿੰਘ, ਜਗਦੀਪ ਸਿੰਘ ਸੰਧੂ ਜਿਹੜੇ ਮੋਸਟ ਲਾਈਕਲੀ ਆਸਟ੍ਰੇਲੀਆ ਤੋਂ ਨੇ, ਬਲਪ੍ਰੀਤ ਕੌਰ ਸਰਨ ਫਿਰ ਉਹਨਾਂ ਨੇ ਲਿਖਿਆ ਹੈ, ਰਵਿੰਦਰ ਸਿੰਘ, ਜਗਤਾਰ ਸਿੰਘ ਚੌਲ। ਜਗਤਾਰ ਸਿੰਘ ਚੌਲ ਕਹਿੰਦੇ ਨੇ, ਡਾਕਟਰ ਸਾਹਿਬ ਲੋਕ ਤੁਹਾਨੂੰ ਸਰਦਾਰ ਕਪੂਰ ਸਿੰਘ ਵਾਂਗ ਸਮਝਦੇ ਹਨ, ਤੁਸੀਂ ਸਾਰੇ ਪੱਖ ਵੇਖੋ, ਇੰਨਾ ਸੌਖਾ ਨਹੀਂ ਏਜੰਸੀਆਂ ਤੋਂ ਬਚਣਾ, ਅੱਗੇ ਰੱਬ ਰਾਖਾ। ਸ਼ਾਇਦ ਦੇਖੋ ਸਾਡਾ ਵੀ ਇੱਕ ਵਿਊ ਪੁਆਇੰਟ ਹੈ, ਅਸੀਂ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਏਜੰਸੀਆਂ ਆਪਣਾ ਜ਼ੋਰ ਲਾਉਂਦੀਆਂ ਨੇ, ਪਰ ਗੁਰੂ ਦੀ ਕਲਾ, ਗੁਰੂ ਦਾ ਕ੍ਰਿਸ਼ਮਾ ਵੀ ਹੁੰਦਾ ਹੈ। ਔਰ ਅਸੀਂ ਸਮਝਦੇ ਹਾਂ ਕਿ ਭਾਈ ਆਉਣ ਵਾਲੇ ਦਿਨ ਡਿਸਾਈਡ ਕਰ ਦੇਣਗੇ ਕਿਸ ਪਾਸੇ ਜਾਏਗਾ। ਹਾਲਾਂ ਇਨੀਸ਼ੀਅਲੀ ਸਾਡਾ ਵੀ ਹਮੇਸ਼ਾ
ਜਦੋਂ ਅਸੀਂ ਇਸ ਵਾਕਿਆ ਨੂੰ ਲੈ ਕੇ ਵੀ ਸੀ ਤੇ 1% ਹੀ ਅਸੀਂ ਦਰਵਾਜ਼ਾ ਰੱਖਿਆ ਹੋਇਆ ਸੀ। ਬਿਲਕੁਲ। ਔਰ ਆਉਣ ਵਾਲੇ ਦਿਨਾਂ 'ਚ ਜੇ ਕੋਈ ਹੋਰ ਹੁੰਦਾ ਹੈ ਤਾਂ ਤੁਹਾਡਾ ਸ਼ੁਕਰੀਆ, ਤੁਸੀਂ ਇੰਨੇ ਮਾਣ ਨਾਲ ਦੇਖਦੇ ਹੋ। ਹਾਲਾਂ ਅਸੀਂ ਕਿਤੇ ਨੇੜੇ ਤੇੜੇ ਵੀ ਨਹੀਂ ਸਰ ਕਪੂਰ ਸਿੰਘ ਹੋਰਾਂ ਦੀ ਵਿਦਵਤਾ ਦੇ। ਆਬਿਦ ਹਮੀਦ ਰਹਿਮਾਨੀ ਕਹਿੰਦੇ ਨੇ, ਯੂ ਆਰ ਰਿਕੁਐਸਟਡ ਸਰ that ਨਨਕਾਣਾ ਸਾਹਿਬ is the birthplace of Baba Nanak Dev Ji Maharaj. Please pay attention to the city administration regarding the cleanliness of the city. ਆਬਿਦ ਹਮੀਦ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਪਿਛਲੇ ਦਿਨਾਂ 'ਚ ਇੱਕ ਸਿੱਖ ਡੈਲੀਗੇਸ਼ਨ 4 ਸਿੰਘਾਂ ਦਾ ਨਿਊ ਜਰਸੀ ਤੋਂ ਜਿਹੜੇ ਪਾਕਿਸਤਾਨ ਰਹੇ ਆਲਮੋਸਟ 2 ਹਫ਼ਤੇ, ਨਨਕਾਣਾ ਸਾਹਿਬ ਦੇ ਹਵਾਲੇ ਨਾਲ ਵੀ ਉਹਨਾਂ ਨੇ ਜ਼ਿਕਰ ਕੀਤਾ, ਹੋਰ ਵੀ ਹੈ। ਪਰ ਕੁਝ ਚੀਜ਼ਾਂ ਨੇ ਜਿਹੜੀਆਂ ਅਸੀਂ ਵਿਦ ਐਡਮਿਨਿਸਟ੍ਰੇਸ਼ਨ ਹੀ ਉਠਾਉਣਾ ਚਾਹੁੰਦੇ ਹਾਂ, ਉਸ ਨੂੰ ਅਸੀਂ ਹਿੰਦੂ ਤਵੀਆਂ ਦੇ ਹੱਥ 'ਚ ਐਜ਼ ਏ ਟੂਲ ਨਹੀਂ ਦੇਣਾ ਚਾਹੁੰਦੇ ਕਿ ਉਹ ਉਸ ਖਬਰ ਨੂੰ ਫਿਰ ਆਧਾਰ ਬਣਾ ਕੇ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ। ਔਰ ਇਸੇ ਤਰ੍ਹਾਂ ਮਨਜੀਤ ਸਿੰਘ ਸੰਧੂ ਜਿਹੜਾ ਉਹਨਾਂ ਨੇ ਆਪਣਾ ਦਿਲ ਦੀ ਜਿਹੜੀ ਆ ਉਹ ਕੱਢੀ ਹੈ ਪੜਾਸ, ਪਤਾ ਨਹੀਂ ਹੁਣ ਕੀ ਲੰਬੇ ਕਿੰਨੇ ਹੀ ਮੈਸੇਜ ਨੇ, ਔਰ ਉਹ ਸਾਰੇ 'ਚੋਂ ਮੈਂ ਹੁਣ ਉਹ ਸਾਰੇ 'ਚ ਕਾਫੀ ਥਾਂ ਉਹਨਾਂ ਨੇ ਲਈ ਹੈ। ਔਰ ਇਸੇ ਤਰ੍ਹਾਂ ਵਿਨੋਦ ਉਹ ਵੀ ਮੱਸਿਆ ਦਾ ਮੇਲਾ ਤੇ ਲੱਗਣਾ ਹੀ ਹੈ। ਹੁਣ ਇਹ ਕਹਿਣਾ ਚਾਹੁੰਦੇ ਨੇ ਵੀ ਕਿਉਂਕਿ ਜਦੋਂ ਵੀ ਹੁੰਦਾ ਵਿਸਾਖੀ ਜਾਂ ਦੀਵਾਲੀ ਸੰਗਤ ਹੁੰਦੀ, ਉਹ ਜੇ ਕੱਲ ਨੂੰ ਸੰਗਤ ਜਾਏ ਵੀ ਤਾਂ ਉਹ ਇਸ ਕਿਸਮ ਦਾ ਨੈਰੇਟਿਵ ਤਾਂ ਨਹੀਂ ਬਣਾਉਣਗੇ ਜੀ ਲੋਕ ਤਾਂ ਮੇਲਾ ਦੇਖਣ ਆਏ ਸੀ। ਔਰ ਇਸੇ ਤਰ੍ਹਾਂ ਜਿਹੜੇ ਨੇ ਹੋਰ ਬਹੁਤ ਸਾਰੇ ਮੈਸੇਜ ਨੇ। ਅਹਿਮਦ ਮਲਕ ਸਾਹਿਬ ਦਾ ਬਟ ਲੰਬਾ ਮੈਸੇਜ ਹੈ, ਮੈਂ ਅੱਜ ਨਹੀਂ ਪੜ੍ਹ ਪਾਵਾਂਗਾ। ਇੱਕ ਸਾਡੇ ਭੈਣ ਜੀ ਰਵਿੰਦਰ ਕੌਰ ਜਿਨ੍ਹਾਂ ਨੇ ਵਿਨੀਪੈਗ ਤੋਂ ਉਹ ਫੋਨ ਕਰਕੇ ਵੀ ਸਾਡੇ ਆਫਿਸ ਨਾਲ ਕੰਟੈਕਟ ਕਰ ਰਹੇ ਸੀ। ਅੱਜ ਹੀ ਅਮਰਵੀਰ ਸਿੰਘ ਨਾਲ ਉਹਨਾਂ ਦਾ ਰਾਬਤਾ ਹੋਇਆ ਤੇ ਉਹਨਾਂ ਨੇ ਮੈਸੇਜ ਵੀ ਲਿਖਿਆ। ਉਹਨਾਂ ਨੇ ਕਿਹਾ, ਗੁੱਡ ਈਵਨਿੰਗ, ਆਈ ਐਮ ਫਰੋਮ ਵਿਨੀਪੈਗ। As we talked about Wikipedia about Bhai Amritpal Singh, whatever first paragraph says about him is all that is allegation, nothing proved in court. It was available when I checked Wikipedia only 2 days after his arrest operation. It's all written in Indian English. It creates too many questions in itself. ਭੈਣ ਜੀ ਰਵਿੰਦਰ ਕੌਰ ਜੀ, ਸ਼ੁਕਰੀਆ, ਤੁਸੀਂ ਲਿਖਿਆ ਵੀ ਔਰ ਤੁਸੀਂ ਐਫਰਟ ਵੀ ਕੀਤਾ ਕਿ ਤੁਹਾਡਾ ਇਹ ਕੰਸਰਨ ਜਿਹੜਾ ਸਾਡਾ ਸਭ ਦਾ ਕੰਸਰਨ ਹੈ ਉਹ ਪਹੁੰਚੇ। ਬਹੁਤ ਸਾਰੇ ਵਿਕੀਪੀਡੀਆ ਨੂੰ ਬਹੁਤ ਕ੍ਰੈਡੀਬਲ ਸਮਝਦੇ ਨੇ। ਵਿਕੀਪੀਡੀਆ ਤੇ ਕੋਈ ਵੀ ਜਾ ਕੇ ਜੇ ਕਿਸੇ ਨੇ ਲਿਖਿਆ ਅਸੀਂ ਉਸ ਦੇ ਉੱਤੇ ਐਡਿਟ ਕਰਕੇ ਆਪਣਾ ਵਰਜ਼ਨ ਵੀ ਦੇ ਸਕਦੇ ਹਾਂ। ਕਿਸੇ ਵੀ ਰਿਸਰਚ ਪੇਪਰ 'ਚ ਮਾਸਟਰਸ ਦਾ ਹੋਏ, PhD ਦਾ ਹੋਏ, ਵਿਕੀਪੀਡੀਆ ਦੇ ਕੋਡ ਨੂੰ ਨਹੀਂ ਮੰਨਿਆ ਜਾਂਦਾ। ਐਨਸਾਈਕਲੋਪੀਡੀਆ ਹੋਰ ਚੀਜ਼ ਸੀ, ਜਦੋਂ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਜਾਂ ਦੂਜਾ, ਔਰ ਜਦੋਂ ਰਿਸਰਚ ਲਈ ਕੋਈ ਟੌਪਿਕ ਵੀ ਦਿੱਤਾ ਜਾਂਦਾ ਹੈ ਤੇ ਹਦਾਇਤ ਹੁੰਦੀ ਹੈ ਕਿ ਭਾਈ ਇਹਦੇ 'ਚ ਇਹਨੂੰ ਨਾ ਸ਼ਾਮਲ ਕੀਤਾ ਜਾਏ। ਸੋ ਇਹ ਕਿਉਂਕਿ ਸਾਡੇ ਜਿੰਨੇ ਕੁ ਨੇ ਉਹ ਬਹੁਤੇ ਐਕਟਿਵ ਨਹੀਂ ਹੁੰਦੇ, ਇਹ ਦਵਾ ਦਵਾ ਆਪਣਾ ਪੇਜ ਵੀ ਬਣਾਉਂਦੇ ਨੇ। ਔਰ ਸ਼ਾਇਦ ਪਿਛਲੇ ਦਿਨਾਂ ਜਿਹਨਾਂ ਨੇ ਉਸ ਸਟੋਰੀ ਨੂੰ ਫੋਲੋ ਕੀਤਾ ਹੋਏ ਕਿ ਹਿੰਦੂ ਕੈਲਾਸ਼ ਪਤਾ ਨਹੀਂ ਕਿਹੜਾ ਇੱਕ ਰਿਪਬਲਿਕ ਦੇ ਨਾਂ ਥੱਲੇ ਇੱਕ ਉਥੋਂ ਰੇਪਿਸਟ ਹਿੰਦੂ ਬਾਬਾ ਜਿਹੜਾ ਦੌੜ ਕੇ ਉਹਨੇ ਕੋਈ ਆਈਲੈਂਡ ਲੈ ਕੇ ਬਣਾਇਆ ਹੋਇਆ, ਔਰ ਵਿਕੀਪੀਡੀਆ ਤੇ ਉਹਨੇ ਆਪਣਾ ਉਹ ਸਾਰਾ ਪਾਇਆ। ਅਮਰੀਕਾ ਦੀਆਂ 30 ਸ਼ਹਿਰਾਂ ਨੇ, ਅਮਰੀਕਾ ਦੇ 30 ਸਿਟੀਜ਼ ਇਨਕਲੂਡਿੰਗ ਨਿਊਯਾਰਕ, ਨਿਊ ਜਰਸੀ, ਉਹਨਾਂ ਨੇ ਫੈਲੋ ਸਿਟੀ ਵਾਂਗ ਉਹਨੂੰ ਮਾਨਤਾ ਦਿੱਤੀ, ਰਿਪਬਲਿਕ ਆਫ ਹਿੰਦੂ ਤਵਾ। ਉਹਨੇ ਇੱਕੋ ਇੱਕ ਬਾਅਦ 'ਚ ਉਹਨਾਂ ਨੂੰ ਪਤਾ ਲੱਗਾ ਵੀ ਉਹ ਤਾਂ ਸਾਰਾ ਫੇਕ ਹੈ, ਔਰ ਉਹਦੇ ਤੇ ਉਹਨਾਂ ਨੇ ਮਾਫੀ ਵੀ ਮੰਗੀ ਕਿ ਬਈ ਰਿਸਰਚ ਨਹੀਂ। ਸੋ ਵਿਕੀਪੀਡੀਆ ਟੋਟਲੀ ਅਨਰਿਲਾਇਬਲ ਹੈ। ਹਾਲਾਂਕਿ ਕੁਝ ਲੋਕ ਸਮਝਦੇ ਨੇ ਵੀ ਵਿਕੀਪੀਡੀਆ ਪਤਾ ਨਹੀਂ ਕੋਈ ਹਿਸਟਰੀ ਪੇਜ ਹੈ। ਸੋ ਇਸ ਨੂੰ ਕੋਈ ਵੀ ਐਡਿਟ ਕਰਕੇ ਉਸ ਦੀ ਥਾਂ ਜਿਹੜਾ ਆਪਣਾ ਨੈਰੇਟਿਵ ਦੇ ਸਕਦਾ ਹੈ। ਪਰ ਫਿਰ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।